ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 6 ਨਵੰਬਰ 2015 21 ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਤਾਂ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੀਆਂ ਅਹਿਮ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਪਿਛਲੇ 2-3 ਪ੍ਰੋਗਰਾਮਾਂ ਦੇ ਵਿੱਚ ਅਸੀਂ ਲਗਾਤਾਰਤਾ ਨਾਲ ਇਹ ਗੱਲ ਕਹੀ ਹੈ ਕਿ ਜੋ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਇੱਕ ਤੋਂ ਬਾਅਦ ਇੱਕ ਜਿਨ੍ਹਾਂ ਨੂੰ ਬੰਦ ਨਹੀਂ ਹੋਣ ਦਿੱਤਾ ਜਾ ਰਿਹਾ, ਇਸ ਦੇ ਪਿੱਛੇ ਕੌਣ ਹੋ ਸਕਦਾ ਹੈ, ਕੌਣ ਹੈ ਜੀ। ਔਰ ਅਲਟੀਮੇਟਲੀ ਸਾਡਾ ਕਨਕਲੂਜਨ ਹਰ ਵਾਰ ਇਹੀ ਸੀ ਕਿ ਇਹ ਜਿਸ ਕਿਸਮ ਦਾ ਬੜਾ ਵੈਲ ਨੇਟਡ ਔਰ ਪਲੈਨਡ ਆਪਰੇਸ਼ਨ ਹੈ, ਇਹ RSS ਔਰ ਭਾਰਤ ਦੀਆਂ ਖੁਫੀਆ ਏਜੰਸੀਆਂ ਜਿਹੜੀਆਂ ਟ੍ਰੇਨਡ ਹੁੰਦੀਆਂ ਨੇ, ਜਿਨ੍ਹਾਂ ਦਾ ਨੈਟਵਰਕ ਸਾਰੇ ਪਾਸੇ ਹੁੰਦਾ ਹੈ, ਇਹ ਉਹਨਾਂ ਦੀ ਖਾਰਸਤਾਨੀ ਲੱਗਦੀ ਹੈ ਜੀ। ਔਰ ਅੱਜ ਜਦੋਂ ਅਸੀਂ ਇੱਕ ਖਬਰ ਟ੍ਰਿਬਿਊਨ ਦੇ ਵਿੱਚ ਦੇਖੀ ਔਰ ਨੈਸ਼ਨਲ ਜਿਹੜਾ ਉਹਨਾਂ ਦਾ ਨੇਸ਼ਨ ਸੈਕਸ਼ਨ ਹੁੰਦਾ ਹੈ, ਔਰ ਉਹਦੇ 'ਚ ਹੈਡਲਾਈਨ ਇਹ ਲੱਗੀ ਹੋਈ ਹੈ, ਸੈਕਰੀਲੇਜ ਕੇਸਿਸ ਆਊਟਕਮ ਆਫ ਪੀਪਲਜ਼ ਐਂਗਰ ਇਨ ਪੰਜਾਬ RSS। ਕਿ RSS ਨੇ ਕਿਹਾ ਕਿ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਪੰਜਾਬ 'ਚ, ਇਹ ਲੋਕਾਂ ਦੇ ਗੁੱਸੇ ਦਾ ਪ੍ਰਤੀਕ ਨੇ ਜੀ। ਹੁਣ ਜੇ ਤੁਸੀਂ ਇਹ ਕਹਿੰਦੇ ਹੋ ਕਿ ਜੀ ਲੋਕਾਂ ਦਾ ਗੁੱਸਾ ਜਿਹੜਾ ਹੈ ਉਹ ਜੋ ਕੁਝ ਪੰਜਾਬ 'ਚ ਚੱਲ ਰਿਹਾ ਹੈ, ਉਸ ਤੋਂ ਪਹਿਲਾਂ ਬਾਦਲ ਦੀ ਦੂਸਰੀ ਗੁੰਡਾਗਰਦੀ ਵਾਲੀ ਸਰਕਾਰ, ਫਿਰ ਤਾਂ ਇਹ ਗੱਲ ਸਮਝ ਆ ਸਕਦੀ ਸੀ ਕਿ ਜੀ ਇਹ ਉਸ ਦਾ ਪ੍ਰਗਟਾਵਾ ਇਹਨਾਂ ਲਈ ਹੋਇਆ। ਪਰ ਇਹ ਕਹਿਣਾ ਕਿ ਜੀ ਇਹ ਘਟਨਾਵਾਂ ਹੀ ਇਸ ਲਈ ਵਾਪਰ ਰਹੀਆਂ ਨੇ ਕਿਉਂਕਿ ਲੋਕਾਂ ਨੂੰ ਗੁੱਸਾ ਹੈ, ਸੋ ਜ਼ਾਹਰ ਹੈ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਕੋਈ ਸਿੱਖਾਸ਼ਾਹੀ ਹੋਏ, ਸਿੱਖਾਂ ਦਾ ਰਾਜ ਹੋਏ, ਔਰ ਸਿੱਖਾਂ ਦੇ ਰਾਜ ਤੋਂ ਜਿਸ ਤੋਂ ਇੰਨੇ ਕੁ ਲੋਕ ਦੁਖੀ ਨੇ ਔਰ ਮਤਲਬ ਹਿੰਦੂ ਹੈ, ਕਿ ਉਹ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਸੁਨੇਹਾ ਦੇ ਰਹੇ ਨੇ ਕਿ ਸਾਨੂੰ ਇਹ ਐਕਸੈਪਟੇਬਲ ਨਹੀਂ ਹੈ। ਔਰ ਇਹ ਗੱਲ ਕਿਸੇ ਲੋਅਰ ਲੈਵਲ ਦੇ ਜਿਹੜੇ ਇਹਨਾਂ ਦੇ ਲੂਜ਼ ਬ੍ਰਾਂਡ ਜੋਗੀ ਨੇ, ਇੱਧਰ ਉੱਧਰ ਜਿਹੜੇ ਬਿਆਨਬਾਜ਼ੀ ਕਰਦੇ ਨੇ, ਫਿਰ ਉਤਲੀ ਲੀਡਰਸ਼ਿਪ ਕਹਿ ਦਿੰਦੀ ਹੈ ਨਹੀਂ ਇਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ, ਇਹਨਾਂ ਦੀ ਸਟ੍ਰੈਟਜੀ ਹੈ, ਵਿਉਂਤਬੰਦੀ ਹੈ, ਉਹਨਾਂ ਦਾ ਬਿਆਨ ਨਹੀਂ ਹੈ ਜੀ। ਇਹ ਇਹਨਾਂ ਦੀ ਰਾਂਚੀ ਦੇ ਵਿੱਚ ਇਹਨਾਂ ਦਾ ਵੱਡਾ ਗਰੁੱਪ ਹੈ, ਅਖਿਲ ਭਾਰਤੀ ਕਾਰਿਆਕਾਰੀ ਮੰਡਲ RSS ਦਾ, ਉਹਨਾਂ ਦੀ ਆਪਣੀ ਇੱਕ ਮੀਟਿੰਗ ਹੋਈ, ਜਿਹਨੂੰ ਉਹ ਚਿੰਤਨ ਮੀਟਿੰਗ ਕਹਿੰਦੇ ਨੇ, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਜਿਹੜਾ ਹੈ ਸਾਡੇ ਲਈ ਚਿੰਤਾ ਹੈ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਜੀ। ਔਰ ਉਹਦੇ ਨਾਲ ਹੀ ਉਹਨਾਂ ਨੇ ਇਹ ਵੀ ਜਿਹੜਾ 2 ਇਸ਼ੂ ਜਿਹੜੇ ਉਹਨਾਂ ਨੇ ਲਿਆਂਦੇ, ਦੂਸਰਾ ਇਹ ਸੀ ਕਿ ਜੀ ਭਾਰਤ ਦੇ ਵਿੱਚ ਮੁਸਲਮਾਨਾਂ ਔਰ ਈਸਾਈਆਂ ਦੀ ਆਬਾਦੀ ਵੱਧ ਰਹੀ ਹੈ ਔਰ ਇਹ ਚੇਂਜ ਇਨ ਡੈਮੋਗ੍ਰਾਫਿਕਸ ਜਿਹੜਾ ਹੈ ਇਹਦਾ ਕੁਛ ਕਰਨਾ ਚਾਹੀਦਾ। ਸੋ ਪੰਜਾਬ ਦੇ ਹਵਾਲੇ ਨਾਲ ਉਹਨਾਂ ਦਾ ਜਿਹਨੇ ਬਰੀਫ ਕੀਤਾ ਮੀਡੀਆ ਨੂੰ ਔਰ ਸਟੇਟਮੈਂਟ ਦਿੱਤੀ, ਉਹ ਲੋਕ ਕੁਮਾਰ ਹੈ, ਉਹਨਾਂ ਦਾ ਸੀਨੀਅਰ RSS ਦਾ ਲੀਡਰ ਹੈ, ਉਹਨੇ ਇਹ ਕਿਹਾ ਕਿ ਜੀ ਇਹ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਡੈਸਕ੍ਰੇਸ਼ਨ ਦੀਆਂ ਘਟਨਾਵਾਂ ਨੇ, ਇਹਦੇ ਜਿਹੜੇ ਦੋਸ਼ੀ ਨੇ ਉਹ ਫੜੇ ਜਾਣੇ ਚਾਹੀਦੇ ਨੇ। ਪਰ ਨਾਲ ਹੀ ਉਹਨੇ ਕਿਹਾ ਕਿ ਵੀ ਲੋਕ ਵਾਇਲ ਕੁਮਾਰ did not elaborate on what the RSS believes were the possible reasons behind the incidents. A section within the BJP's ideological fountainhead believes that there are a manifestation of people's growing anger towards Punjab's ruling family, the Badals. ਹੁਣ ਉਹਨੂੰ ਜਦੋਂ ਪੁੱਛਿਆ ਕਿ ਜੀ ਤੁਸੀਂ ਦੱਸੋ ਕਿ ਇਹਨਾਂ ਘਟਨਾਵਾਂ ਦੇ ਪਿੱਛੇ ਕੌਣ ਹੋ ਸਕਦਾ ਹੈ, ਔਰ ਉਹਨਾਂ ਨੇ ਇਹਦਾ ਕੋਈ ਸਿੱਧਾ ਜਵਾਬ ਨਹੀਂ ਦਿੱਤਾ, ਪਰ ਉਹਨਾਂ ਨੇ ਕਿਹਾ ਕਿ ਜੀ BJP ਦੇ ਅੰਦਰ ਜਿਹੜਾ ਸਾਡਾ ਇੱਕ ਸੈਕਸ਼ਨ ਹੈ, ਇਹ ਮੀਡੀਆ ਕਹਿ ਰਿਹਾ ਹੈ, ਉਹ ਇਹ ਬਿਲੀਵ ਕਰਦਾ ਹੈ ਕਿ that is the manifestation of people's growing anger towards Punjab's ruling family, the Badals. ਉਹਨੇ ਕਿਹਾ ਜੀ ਇਹ ਜਿਹੜਾ ਹੋ ਰਹੀਆਂ ਨੇ ਘਟਨਾਵਾਂ, ਇਹ ਲੋਕਾਂ ਦਾ ਗੁੱਸਾ ਹੈ ਬਾਦਲ ਪਰਿਵਾਰ ਦੇ ਜੀ। ਹੁਣ ਡੈਸੀਕ੍ਰੇਸ਼ਨ ਦੀਆਂ ਘਟਨਾਵਾਂ ਦਾ ਕੀ ਸੰਬੰਧ ਹੈ ਰੂਲਿੰਗ ਪਰਿਵਾਰ ਦੇ ਖਿਲਾਫ ਗੁੱਸੇ ਦੇ? ਜੇ ਤਾਂ ਦੂਸਰੇ ਇਸ਼ੂ ਟੁਗੈਦਰ ਪੁੱਟ ਕਰਕੇ ਕਿਹਾ ਜਾਏ, ਸੋ ਇਸ ਤੋਂ ਇਹ ਬੇਸ਼ੱਕ ਇਹਦੇ ਲਈ ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੁੰਦੀ ਹੈ ਜਿਹਨੂੰ ਕਹਿੰਦੇ ਨੇ ਫਰੂਡੀਅਨ ਸਲਿਪ, ਤੇ ਪੰਜਾਬੀ 'ਚ ਜਿਹਨੂੰ ਬੁੱਲੇ ਸ਼ਾਹ ਨੇ ਕਿਹਾ ਕਿ ਮੂੰਹ ਆਈ ਬਾਤ ਨਾ ਰਹਿੰਦੀ ਹੈ ਜੀ, ਕਿ ਕੋਈ ਨਾ ਕੋਈ ਚੀਜ਼ ਅੰਦਰ ਚੱਲ ਰਹੀ ਹੁੰਦੀ ਹੈ, ਉਹ ਕਹਿਣਾ ਚਾਹੁੰਦੇ ਨੇ ਲੇਕਿਨ ਉਹਨੂੰ ਘੁਮਾ ਫਿਰਾ ਕੇ ਕਹਿੰਦੇ ਨੇ, ਪਰ ਅਲਟੀਮੇਟਲੀ ਜਿਹੜੀ ਟਰੂਥ ਹੈ ਉਹ ਬਾਹਰ ਆ ਜਾਂਦੀ ਹੈ। ਸੋ ਇਹ ਪਾਰਟ ਮੈਂ ਸਮਝਦਾ ਹਾਂ ਵੀ ਆਪਣੇ ਆਪ ਦੇ ਵਿੱਚ ਇਹ ਫਰੂਡੀਅਨ ਸਲਿਪ ਹੈ ਇਹਨਾਂ ਦੀ, ਇਹ ਕਹਿਣਾ ਕਿ ਜੀ ਇਹ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਇਹ ਲੋਕਾਂ ਦਾ ਰੋਸ ਹੈ, ਲੋਕਾਂ ਦਾ ਰੋਸ ਜਿਹੜਾ ਉਹ ਬੇਅਦਬੀ ਕਰਕੇ ਨਹੀਂ ਹੋਏਗਾ, ਉਹ ਤਾਂ ਪਨਿਸ਼ ਕਰਨਗੇ ਘਟਨਾਵਾਂ ਕਰਨ ਵਾਲਿਆਂ ਨੂੰ।
ਸੋ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ ਵੀ RSS ਦੀ ਖੇਡ ਕੀ ਹੈ। ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਦੀ ਹਕੂਮਤ, 4 ਸਿੱਖ ਵਜ਼ੀਰ, ਇਸ ਦੇ ਉੱਤੇ ਅਸੀਂ ਗੱਲ ਕੀਤੀ ਸੀ ਔਰ ਮੈਂ ਸਮਝਦਾ ਹਾਂ ਵੀ ਟਰੂ ਪੋਲੀਟੀਸ਼ੀਅਨ, ਹਾਲਾਂਕਿ ਪੋਲੀਟੀਸ਼ੀਅਨ ਔਰ ਸਟੇਟਸਮੈਨ ਬਾਰੇ ਅੱਜ ਹੀ ਮੈਂ ਮਿਸਟਰ ਕਲਾਰਕ, ਇੱਕ ਲਾਰਡ ਹੋਏ, ਉਹਨਾਂ ਦਾ ਕਮੈਂਟ ਕਿਤੇ ਦੇਖ ਰਿਹਾ ਸੀ ਕਿ ਵੀ ਪੋਲੀਟੀਸ਼ੀਅਨ ਥਿੰਕਸ ਅਬਾਊਟ ਦ ਨੈਕਸਟ ਇਲੈਕਸ਼ਨ ਐਂਡ ਸਟੇਟਸਮੈਨ ਥਿੰਕਸ ਅਬਾਊਟ ਦ ਨੈਕਸਟ ਜਨਰੇਸ਼ਨ, ਕਿ ਇਹ ਦੋਨਾਂ 'ਚ ਫਰਕ ਹੁੰਦਾ ਹੈ ਕਿ ਜਿਹੜਾ ਸਿਆਸਤਦਾਨ ਉਹ ਦੇਖਦਾ ਹੈ ਵੀ ਅਗਲੀਆਂ ਚੋਣਾਂ ਕਿਵੇਂ ਜਿੱਤਣੀਆਂ ਨੇ, ਤੇ ਜਿਹੜਾ ਸਟੇਟਸਮੈਨ ਹੈ ਉਹ ਇਹ ਦੇਖਦਾ ਕਿ ਅਗਲੀ ਜਨਰੇਸ਼ਨ ਨੂੰ ਕਿਵੇਂ ਬਚਾਇਆ ਜਾ ਸਕਦਾ। ਪਰ ਮੈਂ ਸਮਝਦਾ ਹਾਂ ਵੀ ਜੇ ਸਿਆਸਤਦਾਨ ਦੇ ਨਾਤੇ ਵੀ ਜਸਟਿਨ ਟਰੂਡੋ ਨੂੰ ਦੇਖਣਾ ਹੋਏ, ਤੇ ਜਿਵੇਂ ਜਦੋਂ ਪੋਲ ਦੇ ਵਿੱਚ ਤੁਸੀਂ ਜਾਂਦੇ ਹੋ, ਕੰਪੇਨ ਕਰਦੇ ਹੋ, ਤਰ੍ਹਾਂ ਦੇ ਆਪਣੇ ਇਕਰਾਰ ਕਰਦੇ ਹੋ, ਤੇ ਇਹ ਜ਼ਰੂਰੀ ਹੁੰਦਾ ਹੈ ਕਿ ਵੀ ਜੇ ਤੁਸੀਂ ਕੋਈ ਪਹਿਲਾਂ ਹੀ ਡੈਡਲਾਈਨ ਦਿੱਤੀ ਹੈ ਤਾਂ ਉਹਦੇ ਤੇ ਤੁਸੀਂ ਐਕਟ ਵੀ ਕਰੋ। ਸੋ ਇਸ ਚੋਣ ਕੈਂਪੇਨ ਦੇ ਦੌਰਾਨ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਜੇ ਉਹਨਾਂ ਦੀ ਸਰਕਾਰ ਬਣ ਗਈ ਤੇ 1 ਜਨਵਰੀ ਤੱਕ ਉਹ 25,000 ਰਿਫਿਊਜੀ ਜਿਹੜੇ ਮਿਡਲ ਈਸਟ, ਸੀਰੀਆ ਤੋਂ ਖਾਸ ਤੌਰ ਤੇ, ਜਿੱਥੇ ਆਈਸਿਸ ਔਰ ਵੈਸਟਰਨ ਤਾਕਤਾਂ ਜਿਹੜੀਆਂ ਨੇ ਉਲਝੀਆਂ ਹੋਈਆਂ ਨੇ ਔਰ ਲੱਖਾਂ ਲੋਕ ਜਿਹੜੇ ਨੇ ਯੂਰਪ ਦੇ ਵਿੱਚ ਬੈਠੇ, ਉਹਨਾਂ ਨੇ ਕਿਹਾ ਸੀ ਜੀ 25,000 ਜਿਹੜਾ ਹੈ ਰਿਫਿਊਜੀ ਹੈ ਉਹਨੂੰ ਅਸੀਂ ਕੈਨੇਡਾ 'ਚ ਲਿਆਵਾਂਗੇ। ਔਰ ਦੂਸਰਾ ਉਹਨੇ ਇਹ ਕਿਹਾ ਸੀ ਕਿ ਜੀ ਅਸੀਂ ਬਿਲਕੁਲ ਕਨਫਲਿਕਟ ਨਹੀਂ ਚਾਹੁੰਦੇ, ਕੈਨੇਡਾ ਦਾ ਜਿਹੜਾ ਮਿਲਟਰੀ ਰੋਲ ਹੈ ਉਹਦੇ 'ਚ ਅਸੀਂ ਮਿਡਲ ਈਸਟ ਖਤਮ ਕਰਾਂਗੇ, ਸਿਰਫ ਫਰੈਂਡਲੀ ਰੋਲ ਰੱਖਾਂਗੇ। ਔਰ ਕਿਉਂਕਿ ਇਸ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਹਾਰਪਰ ਉਹ ਤਾਂ ਬਿਲਕੁਲ ਅਮਰੀਕਨ ਪਾਲਿਸੀ ਨੂੰ ਹੀ ਫੋਲੋ ਕਰ ਰਿਹਾ ਸੀ ਔਰ ਉਹਨੇ ਜਸਟਿਨ ਨੇ ਬੜਾ ਕਲੀਅਰ ਕੀਤਾ ਸੀ ਕਿ ਵੀ ਅਸੀਂ ਜਿਹੜਾ ਹੈ ਬਿਲਕੁਲ ਇੰਡੀਪੈਂਡੈਂਟ ਫੋਰਨ ਪਾਲਿਸੀ ਸਾਡੀ ਹੋਏਗੀ ਔਰ ਅਸੀਂ ਮਿਡਲ ਈਸਟ ਦੇ ਕਨਫਲਿਕਟ ਮਿਲਟਰੀ ਰੋਲ ਨਹੀਂ ਅਦਾ ਕਰਾਂਗੇ। ਸੋ ਆਪਣੇ ਉਸ ਪੋਲ ਪ੍ਰੋਮਿਸ ਦੇ ਉੱਤੇ ਨਿਭਦੇ ਆ। ਜਿਹੜੀ ਇੱਕ ਖਬਰ ਅੱਜ ਹੈ ਉਹਦੇ 'ਚ ਉਹਨੇ ਕਿਹਾ ਕਿ ਟਰੂਡੋ ਸੇਜ਼ ਕੈਨੇਡਾ ਰੈਡੀ ਟੂ ਸੈਟਲ 25,000 ਸੀਰੀਅਨ ਰੈਫਿਊਜੀਜ਼, ਕਿ ਅਸੀਂ ਬਿਲਕੁਲ ਤਿਆਰ ਹੈ। ਔਰ ਉਹਦੇ 'ਚ ਉਹਨਾਂ ਨੇ ਪਹਿਲਾ ਇੰਟਰਵਿਊ ਜਿਹੜਾ ਦਿੱਤਾ ਹੈ ਆਪਣਾ ਸਹੁੰ ਚੁੱਕਣ ਤੋਂ ਬਾਅਦ ਰੇਡੀਓ ਕੈਨੇਡਾ ਨੈਟਵਰਕ 'ਚ, ਉਹਨਾਂ ਨੇ ਕਿਹਾ ਦਾ ਗੋਲ ਇਜ਼ ਸਟਿਲ ਟੂ ਹੈਵ 25,000 ਸੀਰੀਅਨ ਰੈਫਿਊਜੀਜ਼ ਇਨ ਕੈਨੇਡਾ ਬਿਫੋਰ ਜਨਵਰੀ 1, ਕਿ 1 ਜਨਵਰੀ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਲੈ ਆਵਾਂਗੇ। ਔਰ ਉਹਨਾਂ ਨੇ ਕਿਹਾ ਵੀ ਇਸ ਦੇ ਲਈ ਜਿਹੜੀ ਫੈਡਰਲ ਗਵਰਨਮੈਂਟ ਹੈ ਉਹ ਕੈਨੇਡਾ ਦੇ ਅੱਡ-ਅੱਡ ਸੂਬਿਆਂ ਤੇ ਮਿਊਨਿਸਪੈਲਿਟੀਜ਼ ਦੇ ਨਾਲ ਜਿਹੜਾ ਰਲ ਕੇ ਕੰਮ ਕਰੇਗੀ। The refugees must be given ways to support their families once they reach Canada so they can benefit their community and the country as a whole, just like the ways of immigrants and refugees that did so earlier. ਔਰ ਇਹਦਾ ਪਿਓ ਵੀ ਜਿਹੜਾ ਜਸਟਿਨ ਦਾ 1970s ਦੇ ਵਿੱਚ ਜਿਹਨੇ ਇਮੀਗ੍ਰੇਸ਼ਨ ਦਾ ਰਸਤਾ ਖੋਲ੍ਹਿਆ ਸੀ ਔਰ ਲੱਖਾਂ ਦੀ ਗਿਣਤੀ 'ਚ ਲੋਕ ਦੁਨੀਆ ਭਰ 'ਚੋਂ ਆਏ, ਉਹ ਵੀ ਇਹਦੇ ਫਾਦਰ ਸੀ। ਔਰ ਹੁਣ ਵੀ ਜਿਹੜੀ ਉਹਦੀ ਕੈਬਨਿਟ ਵੀ ਹੈ, ਜਿਸ ਤਰੀਕੇ ਨਾਲ 4 ਸਿੱਖ ਲਏ ਨੇ, ਇੱਕ ਨੇਟਿਵ ਕੈਨੇਡੀਅਨ ਜਿਹੜਾ ਹੈ ਉਸ ਨੂੰ ਲਿਆ, ਇੱਕ ਮੁਸਲਮਾਨ ਪਹਿਲੀ ਵਾਰ ਕੈਨੇਡਾ ਦੀ ਕੈਬਨਿਟ 'ਚ ਆਇਆ। ਔਰ ਇਹ ਮੈਸੇਜ ਉਹਨਾਂ ਨੇ ਦਿੱਤਾ ਕਿ ਸੱਚਮੁੱਚ, ਔਰ ਉਹਨੇ ਕਿਹਾ ਸੀ ਵੀ ਜਿਹੜਾ ਰੀਅਲ ਕਰੈਕਟਰ ਹੈ ਕੈਨੇਡਾ ਦਾ, ਮਲਟੀਕਲਚਰਲਿਜ਼ਮ ਦਾ, ਉਹਨੂੰ ਅਸੀਂ ਰੀਸਟੋਰ ਕਰਾਂਗੇ। ਸੋ ਪਹਿਲੀ ਗੱਲ ਉਹਨਾਂ ਨੇ ਕਲੀਅਰ ਕਰ ਦਿੱਤੀ ਕਿ ਬਈ ਇਹ ਜਿਹੜੇ ਇਮੀਗ੍ਰੈਂਟਸ ਨੇ ਇਹ ਇਨਫੈਕਟ ਆਪਣਾ ਰਿਚ ਐਕਸਪੀਰੀਅੰਸ ਲੈ ਕੇ ਆਉਂਦੇ ਨੇ ਔਰ ਜੇ 25,000 ਬੰਦਾ ਇੱਥੇ ਆਉਂਦਾ, ਉਹਨਾਂ ਦੇ ਮੁੱਢਲੇ ਪ੍ਰਬੰਧ ਕਰਨੇ, ਉਹਨਾਂ ਦੀਆਂ ਲੋੜਾਂ, ਇਹ ਸਾਡਾ ਸੋਸਾਇਟੀ ਦਾ ਫਰਜ਼ ਹੈ। ਔਰ ਦੂਸਰੀ ਗੱਲ ਉਹਨਾਂ ਨੇ ਕਹੀ, ਹੀ ਆਲਸੋ ਸੈਡ ਹਿਜ਼ ਡਿਫੈਂਸ ਮਿਨਿਸਟਰ ਹਰਜੀਤ ਸੱਜਨ ਵਾਜ਼ ਵਰਕਿੰਗ ਟੂ ਬ੍ਰਿੰਗ ਹੋਮ ਕੈਨੇਡੀਅਨ ਵਾਰ ਪਲੇਨਸ ਫਰੋਮ ਦਾ ਫਾਈਟ ਅਗੇਂਸਟ IS ਇਨ ਇਰਾਕ ਐਂਡ ਸੀਰੀਆ, ਕਿ ਮੇਰਾ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਨ ਇਸ ਦੇ ਉੱਤੇ ਕੰਮ ਕਰ ਰਿਹਾ ਹੈ ਕਿ ਕਿਵੇਂ ਅਸੀਂ ਜਿਹੜੇ ਨੇ ਉੱਥੋਂ ਵਾਰ ਪਲੇਨ ਆਪਣੇ ਵਾਪਸ ਲਿਆਣੇ ਨੇ। ਕੈਨੇਡਾ ਲਾਸਟ ਈਅਰ ਡਿਪਲੋਇਡ CF-18 fighter jets to the region until March 2016, as well as about 70 special forces troops to train Kurds in northern Iraq. During the campaign, Trudeau pledged to end Canada's combat mission in the region, but he vowed to keep the military trainers in place. ਉਹਨਾਂ ਨੇ ਕਿਹਾ ਕਿ ਜੀ ਇਹ CF-18 ਜਿਹੜੇ ਫਾਈਟਰ ਜੈਟ ਅਸੀਂ ਉੱਥੇ ਤਾਇਨਾਤ ਕੀਤੇ ਨੇ, ਉਹਨਾਂ ਨੂੰ ਅਸੀਂ ਬੜਾ ਰਿਸਪੈਕਟਫੁਲ ਆਫ ਆਵਰ ਐਲਾਈਜ਼, ਇਹਦਾ ਵੀ ਅਸੀਂ ਧਿਆਨ ਰੱਖਾਂਗੇ, ਟ੍ਰੇਨਰ ਰਹਿਣਗੇ। ਲੇਕਿਨ ਜਿਹੜੀ ਸਾਡੀ ਟ੍ਰੇਨਿੰਗ ਹੀ ਹੈ that Canada allies understand very well that this government was elected on a clear mandate to end the strikes. ਉਹਨੇ ਕਿਹਾ ਵੀ ਸਾਡਾ ਮਿਡਲ ਈਸਟ ਦੇ ਵਿੱਚ ਹੁਣ ਸਟ੍ਰਾਈਕ ਵਾਲਾ ਰੋਲ ਨਹੀਂ ਹੋਏਗਾ, ਫਰੈਂਡਲੀ ਰੋਲ ਹੋਏਗਾ। ਸੋ ਅਸੀਂ ਇਹ ਦੋਨੋਂ ਹੀ ਮੂਵਸ ਨੂੰ, ਕਿਉਂਕਿ ਜਿੱਥੇ ਯੂਰਪ ਦੇ ਵਿੱਚ ਐਕਸਟ੍ਰੀਮ ਇਨਟੋਲਰੈਂਸ ਆ ਰਹੀ ਹੈ ਔਰ ਬਾਹਰਲਿਆਂ ਨੂੰ ਟੋਲਰੇਟ ਕਰਨ ਨੂੰ ਤਿਆਰ ਨਹੀਂ, ਕੈਨੇਡਾ ਦਾ ਯੰਗ ਪ੍ਰਾਈਮ ਮਿਨਿਸਟਰ ਜਿਹੜਾ ਕਿ
ਜਿਹਨੇ ਬੜੀ ਡਾਈਵਰਸ ਕੈਬਨਿਟ ਲਿਆਂਦੀ ਹੈ, 30 ਚੋਂ 15 ਬੀਬੀਆਂ ਬਣਾਈਆਂ ਨੇ। ਹਾਲਾਂ ਉਹਨਾਂ ਦੀ ਪਰਸੈਂਟੇਜ ਇਲੈਕਸ਼ਨ ਦੀ ਸ਼ਾਇਦ 30% ਚੁਣੀਆਂ ਗਈਆਂ ਸੀ। ਔਰ ਜਿਸ ਤਰੀਕੇ ਨਾਲ ਇਮੀਗ੍ਰੇਸ਼ਨ ਪਾਲਿਸੀ ਔਰ ਮਿਡਲ ਈਸਟ ਪਾਲਿਸੀ, ਜਦੋਂ ਕਿ ਅੱਜ ਸਾਰੇ ਪਾਸੇ ਨਫ਼ਰਤ ਹੈ ਜੀ ਮਿਡਲ ਈਸਟ, IAS ਉਹਨੇ ਕਿਹਾ ਜੀ ਨਹੀਂ ਅਸੀਂ ਫਰੈਂਡਲੀ ਰੋਲ ਅਦਾ ਕਰਾਂਗੇ। ਸੋ ਅਸੀਂ ਮੁਬਾਰਕਬਾਦ ਦਿੰਦੇ। ਕੱਲ ਦੇ ਸੈਕਸ਼ਨ 'ਚ ਅਸੀਂ ਨੇਪਾਲ ਦੇ ਬਾਰੇ ਇੰਡੀਆ ਨੇ ਕਿਵੇਂ ਘਟੀਆ ਪਾਲਿਸੀ ਲਈ, ਕਿਵੇਂ ਨੇਪਾਲ ਦੇ ਇਸ਼ੂ ਨੂੰ ਹਿਊਮਨ ਰਾਈਟਸ UN ਸਿਕਿਉਰਿਟੀ ਕੌਂਸਲ ਤੋਂ ਇਲਾਵਾ ਹਿਊਮਨ ਰਾਈਟ ਕੌਂਸਲ ਦੇ ਵਿੱਚ ਲੈ ਕੇ ਆਏ। ਔਰ ਅੱਜ ਨੇਪਾਲ ਦੇ ਪ੍ਰਾਈਮ ਮਿਨਿਸਟਰ ਨੇ ਫੁੱਲ ਬਲਾਸਟ ਰਿਐਕਟ ਕੀਤਾ। ਔਰ ਇਹ NDTV ਦੀ ਮੇਨ ਖਬਰ ਹੈ, ਨੇਪਾਲ PM ਅਟੈਕਸ ਇੰਡੀਆ ਫॉर ਰੇਜ਼ਿੰਗ ਹਿਊਮਨ ਰਾਈਟਸ ਅਬਿਊਜ਼ਸ ਐਟ UN ਮੀਟ। ਹੁਣ ਉਹਨਾਂ ਦੇ ਪ੍ਰਾਈਮ ਮਿਨਿਸਟਰ ਵੀ KP ਸ਼ਰਮਾ ਓਲੀ ਨੇ, ਉਹਨਾਂ ਨੇ ਕਿਹਾ ਜੀ ਇੰਡੀਆ ਨੇ ਬਹੁਤ ਮਾੜਾ ਕੰਮ ਕੀਤਾ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਵੇਂ ਸਾਡੀ ਬਲੌਕੇਡ ਕੀਤੀ ਹੋਈ ਹੈ, ਇੰਡੀਅਨ ਬਲੌਕੇਡ ਮੋਰ ਇਨਹਿਊਮਨ ਦੈਨ ਵਾਰ। ਉਹਨਾਂ ਨੇ ਕਿਹਾ ਜੀ ਇਹ ਤਾਂ ਜੰਗ ਨਾਲੋਂ ਵੀ ਮਾੜਾ ਹੈ ਕਿ ਤੁਸੀਂ ਲੋਕਾਂ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਨੇ, ਜਿਹਦੇ ਤੇ ਉਹਨਾਂ ਦਾ ਡੇ ਟੂ ਡੇ ਜ਼ਿੰਦਗੀ ਜਿਹੜੀ ਹੈ ਡਿਪੈਂਡ ਕਰਦੀ ਹੈ, ਉਹਨਾਂ ਦੇ ਉੱਤੇ ਤੁਸੀਂ ਜਿਹੜਾ ਉਹ ਰੋਕ ਲਾ ਰਹੇ ਹੋ। ਔਰ ਉਹਨੇ ਪ੍ਰਾਈਮ ਮਿਨਿਸਟਰ ਸ਼ਰਮਾ ਨੇ ਕਿਹਾ he criticized India for raking up human rights abuses in Himalayan nation at a UN Human Rights Council meet in Geneva। ਔਰ ਇਸ ਨੂੰ ਅੱਗੇ ਤੋਰਦਿਆਂ ਕਿਹਾ ਇੰਡੀਆ for the first time raised the issue of war crimes committed during the decade-long conflict in any international forum and urged Nepal to carry out the transitional justice mechanism in an effective way। ਸੋ ਮੈਨੂੰ ਨਹੀਂ ਸੀ ਪਤਾ ਕਿ ਵੀ ਮੈਂ ਕਿਹਾ ਕੱਲਾ ਜਿਹੜਾ ਇੱਕ ਸੋਲਜਰ ਮਾਰਿਆ ਗਿਆ ਉਹਦਾ ਇਸ਼ੂ ਹੈ। ਇੰਡੀਆ ਨੇ ਕਿਹਾ ਜੀ ਜਿਹੜੀ 10 ਸਾਲ ਉੱਥੇ ਲੜਾਈ ਚੱਲਦੀ ਸੀ ਉਹਦੇ 'ਚ ਬਹੁਤ ਵਾਰ ਕ੍ਰਾਈਮ ਹੋਏ ਸੀ, ਉਹਦੀ ਪੜਤਾਲ ਹੋਣੀ ਚਾਹੀਦੀ। ਹੁਣ ਮਤਲਬ ਇਹ ਇਸ ਕਦਰ ਘਟੀਆ ਹਰਕਤ ਹੈ। ਹੁਣ ਉਹਨੇ ਮਿਸਟਰ ਓਲੀ ਨੇ ਸਪੀਕਿੰਗ ਟੂ ਮੀਡੀਆ, ਮਿਸਟਰ ਓਲੀ ਡਿਮਾਂਡਡ ਟੂ ਨੋ ਹਾਊ ਇੰਡੀਆ could be ignorant that the UN was involved in Nepal's peace making process। ਉਹਨੇ ਕਿਹਾ ਜੀ ਵਾਰ ਚੱਲੀ 10 ਸਾਲ, ਸਾਡੇ ਹਜ਼ਾਰਾਂ ਲੋਕ ਮਾਰੇ ਗਏ, ਪਰ ਉਸ ਤੋਂ ਬਾਅਦ ਜਿਹੜੀ ਪੀਸ ਰੀਸਟੋਰ ਹੋਈ ਕੈਨੇਡਾ 'ਚ, ਉਹ ਤਾਂ ਲਿਆਂਦੀ UN ਨੇ, ਜਿਹੜੀ ਜਿਹਦੇ ਥੱਲੇ ਹਥਿਆਰ ਰੱਖੇ ਗੁਰਿੱਲਿਆਂ ਨੇ, ਜਿਹੜੀ ਯੂਨਾਈਟਿਡ ਨੇਸ਼ਨਸ ਇਨਵੋਲਵ ਸੀ ਪੀਸ ਮੇਕਿੰਗ। ਉਸ ਤੋਂ ਬਾਅਦ ਚੋਣਾਂ ਹੋਈਆਂ। ਹੁਣ ਸੰਵਿਧਾਨ ਉਹਨਾਂ ਪਾਰਟੀਆਂ ਨੇ ਹੀ ਬਣਾਇਆ ਮਿਲ ਕੇ ਜਿਹੜੀਆਂ ਕਿ ਇੱਕ ਦੂਜੇ ਨਾਲ ਲੜਦੀਆਂ ਸੀ। ਕਿ ਭਾਰਤ ਇੰਨਾ ਭੋਲਾ ਕਿਵੇਂ ਬਣ ਗਿਆ ਵੀ ਉਹਨੂੰ ਪਤਾ ਹੀ ਨਹੀਂ ਹੈ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਕੀ ਹੋਇਆ। ਔਰ ਉਹਨਾਂ ਨੇ ਕਿਹਾ ਵਿਦਾਊਟ ਟੇਕਿੰਗ ਐਨੀ ਨੇਮ, ਮਿਸਟਰ ਓਲੀ ਸੈਡ some days back one of the leaders from our neighborhood publicly warned that India will show its mettle against Nepal। Now they are digging out a decade-old issue, he added। ਉਹਨੇ ਕਿਹਾ ਜੀ ਅਜੇ ਕੁਝ ਦਿਨ ਪਹਿਲਾਂ ਹੀ ਸਾਡੇ ਗਵਾਂਢੀ ਦੇਸ਼ ਦੇ ਇੱਕ ਲੀਡਰ ਨੇ ਕਿਹਾ ਸੀ ਕਿ ਕਿਉਂਕਿ ਨੇਪਾਲ ਜਿਹੜਾ ਉਹ ਸਾਡੇ ਕਹਿਣੇ 'ਚ ਨਹੀਂ ਹੈ ਹੁਣ, ਇਸ ਲਈ ਅਸੀਂ ਹੁਣ ਜਰਾ ਨੇਪਾਲ ਨੂੰ ਆਪਣੇ ਕਰਾਰੇ ਹੱਥ ਦਿਖਾਵਾਂਗੇ। ਔਰ ਉਹਨਾਂ ਨੇ ਕਿਹਾ ਵੀ ਇਹ 10 ਸਾਲ ਪੁਰਾਣਾ ਜਿਹੜਾ ਵਾਰ ਇਸ਼ੂ ਹੈ ਇਹਨੂੰ ਇਹ ਰੇਕ ਕਰ ਰਹੇ ਨੇ। ਔਰ ਉਹਨੇ ਕਿਹਾ ਦਾ ਕਨਫਲਿਕਟਿੰਗ ਪਾਰਟੀਜ਼ ਇਨ ਦਾ ਪਾਸਟ ਆਰ ਟੁਗੇਦਰ ਟੁਡੇ and carrying out democratic and peaceful reforms whether they are in the government or not। ਉਹਨੇ ਕਿਹਾ ਜੀ ਜਿਹੜੀਆਂ ਲੜ ਰਹੀਆਂ ਇਸੇ ਤਰ੍ਹਾਂ ਉਹ ਤਾਂ ਹੁਣ ਆਪਸ ਦੇ ਵਿੱਚ ਪੀਸ ਕਰ ਰਹੀਆਂ ਨੇ, ਔਰ ਇਹ ਭਾਰਤ ਜਿਹੜਾ ਹੈ ਇਹ ਖਾਮਖਾ ਇਸ ਦੇ ਵਿੱਚ ਇਸ਼ੂ ਨੂੰ ਜਿਹੜਾ ਉਹ ਇੰਟਰਨੈਸ਼ਨਲਾਈਜ਼ ਕਰ ਰਿਹਾ। ਔਰ ਇਹੀ ਗੱਲ ਉਹਨਾਂ ਨੇ ਈਵਨ ਜਿਹੜੀ ਬਲੌਕੇਡ ਦੇ ਮਾਮਲੇ 'ਚ ਕਹੀ। ਉਹਦੇ 'ਚ ਮੈਂ ਹੈਡਲਾਈਨ ਉਹਦੀ ਪੜ੍ਹੀ ਸੀ, ਇੰਡੀਅਨ ਬਲੌਕੇਡ ਮੋਰ ਇਨਹਿਊਮਨ ਦੈਨ ਵਾਰ। Nepalese Prime Minister Sharma on Friday said the blockade of key border points with India is more inhuman than a war, as he criticized New Delhi for raking up alleged rights abuse in Nepal at the United Nations Human Rights Council। It was the exact word. Foodstuff and protection come into priority under the humanitarian aspect even during a war। Neighboring country has further troubled our country by blocking checkpoints while it is still paralyzed by the April 25th earthquake। This is objectionable। ਉਹਨੇ ਕਿਹਾ ਜੀ 25 ਅਪ੍ਰੈਲ ਨੂੰ ਸਾਡੇ ਪਰ ਅਰਥਕੁਏਕ ਆਇਆ ਸੀ ਜੀ, ਅਸੀਂ ਅਜੇ ਉਸ ਤੋਂ ਹੀ ਸਫਰ ਕਰ ਰਹੇ ਹਾਂ। ਔਰ ਸਾਡੇ ਗਵਾਂਢੀ ਦੇਸ਼ ਨੇ ਜਿਹੜਾ ਫੂਡ ਸਟਾਫ ਔਰ ਪ੍ਰੋਟੈਕਸ਼ਨ, ਇਹ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕਿਸੇ ਵੀ ਇਨਸਾਨੀ ਜਿਹੜਾ ਹਿਊਮੈਨਿਟੇਰੀਅਨ ਆਸਪੈਕਟ ਦੀ। ਔਰ ਉਹਨਾਂ ਨੇ ਇਹ ਸਾਡੇ ਬਲੌਕੇਡ ਕਰਕੇ ਚੈੱਕ ਪੁਆਇੰਟਸ ਦੇ ਉੱਤੇ ਸਾਨੂੰ ਇਹ ਬਹੁਤ ਤਕਲੀਫ ਦੇ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਭਾਰਤ ਦੇ ਹੱਥੋਂ ਨੇਪਾਲ ਨਿਕਲ ਚੁੱਕਾ ਹੈ, ਲੇਕਿਨ ਜਿਸ ਘਟੀਆ ਲੈਵਲ ਤੇ ਜਾ ਰਹੇ ਨੇ ਔਰ ਇਹ ਸਮਝਦੇ ਨੇ ਵੀ ਸ਼ਾਇਦ ਨੇਪਾਲ ਨੂੰ ਡਰਾ ਕੇ ਇਹ ਵਾਪਸ ਆਪਣੇ ਆਰਬਿਟ 'ਚ ਲੈ ਆਣਗੇ, ਰਾਦਰ ਇਸ ਕਿਸਮ ਦੀਆਂ ਗੱਲਾਂ ਕਿ ਜਿਹੜੇ ਲੋਕ ਮੁਸੀਬਤ 'ਚ ਫਸੇ ਨੇ ਉਹਨਾਂ ਨੂੰ ਤੁਸੀਂ ਫਰਦਰ ਟਰਬਲ ਕਰ ਰਹੇ ਹੋ। ਹੋਰ ਵੀ ਨੈਗੇਸ਼ਨ। ਔਰ ਇੱਕ ਖਬਰ ਇਨ ਦਾ ਐਂਡ ਮੈਂ ਜਿਹੜੀ ਅੱਜ ਸੀ ਕਿ ਕਰਨਾਟਕਾ ਦੇ ਵਿੱਚ, ਔਰ ਜਦੋਂ ਭਾਰਤ ਦੇ ਸਿਸਟਮ 'ਚ ਜ਼ਾਤ ਪਾਤੀ ਗੱਲ ਹੁੰਦੀ ਹੈ ਔਰ ਕਿਵੇਂ ਪ੍ਰੈਕਟੀਕਲ ਆਸਪੈਕਟ ਉਹਦਾ ਕੀ ਹੈ
ਔਰ ਅੱਜ ਵੀ ਕਿਵੇਂ ਉਹ ਨਫ਼ਰਤ ਜ਼ਾਤ ਪਾਤੀ ਮੌਜੂਦ ਹੈ। ਇਹ ਬੈਂਗਲੁਰੂ ਕਰਨਾਟਕਾ ਦੇ ਕੋਲਾਰ ਡਿਸਟ੍ਰਿਕਟ ਚ ਕਗਨਾਪੱਲੀ ਪਿੰਡ ਦੇ ਵਿੱਚ ਹੁਣ ਕਿਉਂਕਿ ਹਰ ਸਟੇਟ ਨੇ ਮਿਡ ਡੇ ਮੀਲ ਪ੍ਰੋਗਰਾਮ ਰੱਖਿਆ ਹੋਇਆ ਕਿ ਜਿੱਥੇ ਇਹ ਐਨਕਰੇਜ ਕਰਨ ਲਈ ਕਿ ਬੱਚੇ ਸਕੂਲ ਚ ਐਨਰੋਲ ਹੋਣ, ਦੁਪਹਿਰ ਵੇਲੇ ਬੱਚਿਆਂ ਨੂੰ ਜਿਹੜਾ ਹੈ ਉਹ ਖਾਣਾ ਬਣਾ ਕੇ ਦਿੱਤਾ ਜਾਂਦਾ ਹੈ। ਉਸ ਦੇ ਲਈ ਫਿਰ ਇੱਕ ਜਿਹੜਾ ਉਹਨਾਂ ਨੇ ਨੌਕਰ ਵੀ ਰੱਖਿਆ ਹੁੰਦਾ, ਸਰਵੈਂਟ ਜਾਂ ਕੁੱਕ ਕਹਿ ਲਓ, ਜਿਹੜੀ ਮੋਸਟਲੀ ਬੀਬੀਆਂ ਹੁੰਦੀਆਂ ਨੇ ਜਿਹੜੀਆਂ ਕਿ ਖਾਣਾ ਬਣਾ ਕੇ ਦਿੰਦੀਆਂ ਨੇ। ਔਰ ਇਸ ਪਿੰਡ ਦੇ ਵਿੱਚ ਰਾਧਾ ਮਾਂ ਨਾਂ ਦੀ ਇੱਕ ਦਲਿਤ ਮਹਿਲਾ ਨੂੰ ਪਿਛਲੇ ਦਿਨਾਂ 'ਚ ਜਿਹੜਾ ਨੌਕਰੀ ਤੇ ਰੱਖਿਆ ਗਿਆ। ਔਰ ਜਦੋਂ ਉਹਨੂੰ ਰੱਖਿਆ ਗਿਆ ਤਾਂ ਉਸ ਸਕੂਲ ਦੇ ਵਿੱਚ 118 ਬੱਚੇ ਸੀ, ਪਰ ਜਿਉਂ ਹੀ 2-3 ਹਫ਼ਤੇ ਬਾਅਦ ਪਤਾ ਲੱਗਾ ਕਿ ਇਹ ਰਾਧੇ ਮਾਂ ਦਲਿਤ ਪਰਿਵਾਰ ਨਾਲ ਸੰਬੰਧਿਤ ਹੈ ਜਾਂ ਦਲਿਤ ਔਰਤ ਹੈ, ਤੇ 118 ਚੋਂ 100 ਬੱਚੇ ਜਿਹੜੇ ਨੇ ਉਹਨਾਂ ਨੇ ਸਕੂਲ ਛੱਡ ਦਿੱਤਾ। ਮਾਪਿਓ ਨੇ ਸਕੂਲੋਂ ਉਹਨਾਂ ਨੂੰ ਬੱਚਿਆਂ ਨੂੰ ਕੱਢ ਲਿਆ, ਤੇ ਜਿਹੜੇ 18 ਬੱਚੇ ਹੈ ਨੇ ਸਕੂਲ ਦੇ ਵਿੱਚ ਉਹਨਾਂ ਨੇ ਵੀ ਕਿਹਾ ਜੀ ਅਸੀਂ ਇਹਨਾਂ ਦੇ ਆਤਾ ਬਣਿਆ, ਖਾਣਾ ਨਹੀਂ ਖਾਣਾ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ, ਇਹ ਖਬਰ ਸਾਰੇ ਪਾਸੇ ਹੈ ਕਿ ਵੀ ਇਹ ਕਿਸ ਤਰੀਕੇ ਦੇ ਨਾਲ ਇਹ ਹਕੀਕਤ ਹੈ ਇੰਡੀਆ ਦੀ। ਔਰ ਇਹ ਕਰਨਾਟਕਾ 'ਚ ਹੋ ਰਿਹਾ, ਜਿਹੜੀ ਕਿ ਸਾਊਥ ਦੇ ਵਿੱਚ ਜਿੱਥੇ ਤੁਸੀਂ ਐਜੂਕੇਸ਼ਨ ਲੈਵਲ ਦੇਖਦੇ ਹੋ ਜਾਂ ਅਦਰਵਾਈਜ਼ ਜਦੋਂ ਅਸੀਂ ਕਿਸੇ ਸਾਊਥ ਇੰਡੀਅਨ ਨੂੰ ਦੇਖਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਵੀ ਬਹੁਤ ਪੜ੍ਹਿਆ ਲਿਖਿਆ, ਪਰ ਅੱਜ ਵੀ 118 ਚੋਂ 100 ਬੱਚੇ ਸਕੂਲੋਂ ਕੱਢ ਲਏ ਜਾਂਦੇ ਨੇ ਕਿ ਵੀ ਇਹ ਜਿਹੜਾ ਇੱਥੇ ਨਹੀਂ ਰਹਿਣਗੇ ਕਿਉਂਕਿ ਇੱਕ ਦਲਿਤ ਜਿਹੜੀ ਹੈ ਉਹ ਖਾਣਾ ਬਣਾਉਣ ਤੇ ਰੱਖ ਲਈ, ਤੇ 18 ਜਿਹੜੇ ਬੱਚੇ ਨੇ ਉਹ ਵੀ ਕਹਿੰਦੇ ਨੇ ਜੀ ਅਸੀਂ ਇਹਦੇ ਹੱਥ ਦਾ ਨਹੀਂ ਖਾਣਾ। ਇਹ ਰੀਅਲ ਇੰਡੀਆ, ਇੱਕ ਤਾਂ ਹੈ ਨਾ ਲਾਰਜੈਸਟ ਡੈਮੋਕ੍ਰੇਸੀ, ਸੰਵਿਧਾਨਕ ਹੱਕ, ਬਰਾਬਰੀ, ਦਿਸ ਦੈਟ, ਬਟ ਦਿਸ ਇਜ਼ ਟਰੂ ਇੰਡੀਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਨਾਲ